ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਅੱਜ ਦੇ ਦਿਨ ਗੱਲਬਾਤ ਕਰਦੇ ਹਾਂ, ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਪੰਜਾਬ ਭਾਰਤ ਭਰ ਦੇ ਵਿੱਚ ਕੀ ਖਬਰਾਂ ਦੇ ਪਿੱਛੇ ਚੱਲ ਰਿਹਾ ਆ, ਉਸ ਦੀ ਡੂੰਘਾਈ ਤੱਕ ਆਪਾਂ ਜਾਂਦੇ ਹਾਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 4082722500, 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਜੀ, ਗੁਰਜੀਤ ਸਿੰਘ ਚਾਂਪੁਰ ਜੀ, ਸਤਨਾਮ ਸਿੰਘ ਸ਼ੇਰਗਿੱਲ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ, ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਸੰਪਰਕ ਨੰਬਰ 408722 7698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਬਾਰ-ਬਾਰ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟਾਂ ਮਿਲ ਰਹੀਆਂ ਆ, ਇੱਕ ਹੋਰ ਕਲੀਨ ਚਿੱਟ ਮਿਲੀ ਜੀ। ਬਿਲਕੁਲ, ਇਹ CBI ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਕਾਂਗਰਸ ਦੇ ਨੇਤਾ ਜਗਦੀਸ਼ ਟਾਈਟਲਰ ਨੂੰ ਲਗਾਤਾਰ ਤੀਜੀ ਵਾਰੀ ਜਿਹੜੀ ਹੈ ਜੀ ਉਹ ਕਲੀਨ ਚਿੱਟ ਦਿੱਤੀ ਹੈ। CBI ਨੇ ਦਿੱਲੀ ਦੀ ਅਦਾਲਤ ਦੇ ਵਿੱਚ ਉਹਦੇ ਖਿਲਾਫ ਚੱਲ ਰਹੇ ਕੇਸ ਜਿਹੜੇ ਉਹਨੂੰ ਬੰਦ ਕਰਨ ਲਈ ਕਿਹਾ। ਜਾਂਚ ਏਜੰਸੀ ਦੀ ਰਿਪੋਰਟ ਦਾ ਕਤਲੇਆਮ ਪੀੜਤਾਂ ਦੇ ਵਕੀਲ ਨੇ ਵਿਰੋਧ ਜਿਹੜਾ ਜੀ ਕੀਤਾ। ਉਹਨੇ ਇਹ ਕਿਹਾ ਕਿ ਇਹਦੇ ਕਾਰਵਾਈ ਦੇ ਭੇਦ ਭਰੇ ਢੰਗ ਦੇ ਨਾਲ ਕੀਤੇ ਜਾਣ ਦੇ ਉੱਤੇ ਵੀ ਸਵਾਲ ਜਿਹੜੇ ਉਹ ਖੜੇ ਨੇ ਜੀ। ਅਦਾਲਤ ਨੇ ਪੀੜਤ ਤੇ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੂੰ 27 ਮਾਰਚ ਤੱਕ ਜਿਹੜਾ ਜੀ ਉਹ ਨੋਟਿਸ ਜਾਰੀ ਕੀਤਾ। CBI ਦਾ ਇਹ ਕਹਿਣਾ ਕਿ ਸੈਸ਼ਨ ਅਦਾਲਤ ਦੇ ਨਿਰਦੇਸ਼ਾਂ ਤੇ ਉਹਦੇ ਮਾਮਲੇ ਦੀ ਅੱਗੋਂ ਹੋਰ ਜਾਂਚ ਜਿਹੜੀ ਉਹ ਕੀਤੀ ਸੀ। ਕੋਈ ਸਬੂਤ ਨਾ ਮਿਲਣ ਤੇ ਉਹਨਾਂ ਨੇ ਕੇਸ ਬੰਦ ਕਰਨ ਦੀ ਰਿਪੋਰਟ ਜਿਹੜੀ ਆ ਉਹ ਦਾਖਲ ਕੀਤੀ ਹੈ ਜੀ। CBI ਦੇ ਵੱਲੋਂ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਹੈ, ਜਿਹਨੂੰ ਅੱਗੇ ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਜਿਹੜੇ ਸੌਰਵ ਪ੍ਰਤਾਪ ਸਿੰਘ ਨੂੰ ਮਾਰਕ ਜਿਹੜੀ ਆ ਉਹ ਕੀਤੀ ਗਈ ਆ। ਇਹ ਜਿਹੜਾ ਜੀ ਮਾਮਲਾ ਲਖਵਿੰਦਰ ਕੌਰ ਦੇ ਪਤੀ ਬਾਦਲ ਸਿੰਘ ਤੇ ਦੋ ਹੋਰ ਸਿੰਘ ਤੇ ਗੁਰਚਰਨ ਸਿੰਘ ਨੂੰ ਗੁਰਦੁਆਰਾ ਪੁਲਿਸ ਬੰਗਿਸ਼ ਨੇੜੇ ਭੜਕੀ ਹੋਈ ਜਿਹੜੀ ਭੀੜ ਸੀ ਉਹਨੇ ਕਤਲ ਕਰਤਾ ਸੀਗਾ।
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਤੇ ਲਖਵਿੰਦਰ ਕੌਰ ਨੇ ਦੋਸ਼ ਲਾਇਆ ਸੀਗਾ ਕਿ ਭੀੜ ਦੀ ਅਗਵਾਈ ਉਹ ਕਰ ਰਿਹਾ ਸੀਗਾ। ਅਦਾਲਤ ਨੇ ਦਸੰਬਰ 2007 ਦੇ ਵਿੱਚ ਸੀਬੀਆਈ ਵੱਲੋਂ ਦਾਖਲ ਕਲੋਜ਼ਰ ਰਿਪੋਰਟ ਨੂੰ ਰਿਜੈਕਟ ਕਰਤਾ ਸੀਗਾ ਔਰ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਦੀ ਜਿਹੜੇ ਜੀ ਉਹ ਹੁਕਮ ਦਿੱਤੇ ਸੀਗੇ। ਸੀਬੀਆਈ ਨੇ 2 ਅਪ੍ਰੈਲ 2009 ਨੂੰ ਸਬੂਤਾਂ ਦੀ ਘਾਟ ਦਾ ਦਾਅਵਾ ਕਰਦਿਆਂ ਫਿਰ ਟਾਈਟਲਰ ਨੂੰ ਜਿਹੜੀ ਉਹ ਕਲੀਨ ਚਿੱਟ ਦੇ ਦਿੱਤੀ ਸੀਗੀ ਜੀ। ਸਰਕਾਰਾਂ ਹੀ ਬਦਲੀਆਂ ਨੇ, ਉਹ ਲੱਗਦਾ ਜੀ ਉੱਤੇ ਕੁਝ ਵੀ ਨਹੀਂ ਬਦਲਿਆ, ਜਿਹੜਾ ਸਿਸਟਮ ਆ ਉਹ ਨਹੀਂ ਬਦਲਿਆ। ਜਿਹੜੀ ਬੀਜੇਪੀ ਹੈ ਜੀ ਉਹ ਇਸ ਮਸਲੇ ਦੇ ਉੱਤੇ ਜਿਹੜੀ ਸਿਆਸਤ ਆ ਉਹ ਪਹਿਲਾਂ ਕਰਦੀ ਰਹੀ ਆ। ਕਈ ਵਾਰੀ ਉਹਨੇ ਜਿਹੜੀ ਹੈ ਜੀ ਕੀਤੀ ਆ ਕਿ ਕਾਂਗਰਸ ਜਿਹੜੀ ਹੈ ਜੀ ਉਹ ਸੀਬੀਆਈ ਨੂੰ ਆਪਣੇ ਪ੍ਰਭਾਵ ਥੱਲੇ ਰੱਖ ਕੇ ਜਿਹੜਾ ਜੀ ਉਹ ਵਰਤਦੀ ਹੈ। ਹੁਣ ਜਿਹੜਾ ਜੀ ਉਹ ਦੋਸ਼ ਕਿਹਦੇ ਉੱਤੇ ਲਾਇਆ ਜਾਊ? ਕਾਂਗਰਸ ਨੇ ਤਾਂ ਬੋਲਣਾ ਨਹੀਂ ਕਿਉਂਕਿ ਜਗਦੀਸ਼ ਟਾਈਟਲਰ ਤਾਂ ਉਹਨਾਂ ਦਾ ਆਗੂ ਆ। ਬੀਜੇਪੀ ਵਾਲੇ ਜਿਹੜੇ ਨੇ ਜੀ ਉਹ ਸਰਕਾਰ ਦੇ ਉੱਤੇ ਕਾਬਜ਼ ਨੇ ਤੇ ਇਦੋਂ ਵੱਡੀ ਬਦਕਿਸਮਤੀ ਜਿਹੜੀ ਹੈ ਨਾ ਜੀ ਉਹ ਇਹ ਰਹੂਗੀ ਕਿ ਅਕਾਲੀ ਦਲ ਤੋਂ ਕੋਈ ਉਮੀਦ ਨਹੀਂ ਹੈ, ਜਿਹੜਾ ਕਿ ਸਰਕਾਰ ਦੇ ਵਿੱਚ ਭਾਈਵਾਲ ਹੈ ਉਹ ਹੁਣੇ ਅਜੇ ਬੀਜੇਪੀ ਦਾ ਪਿਛਲੱਗ ਜਿਹੜਾ ਦੀ ਹੋ ਕੇ ਨਿਕਲਿਆ ਜਿਹੜਾ ਲੈਂਡ ਬਿੱਲ ਵਾਲੇ ਮਾਮਲੇ ਦੇ ਉੱਤੇ, ਤੇ ਇਸ ਗੱਲ ਦੀ ਪੂਰੀ ਉਮੀਦ ਹੈ ਜੀ ਕਿ ਉਹ ਮੂੰਹ ਬੰਦ ਰੱਖੂਗਾ ਇਸ ਮਸਲੇ ਤੇ ਇਸ ਵਾਰੀ। ਜੀ ਬਿਲਕੁਲ। ਜਿੱਦਾਂ ਦੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਰਜਕਾਰੀ ਦਿਖਾਈ ਆ, ਇਹਨਾਂ ਤੋਂ ਉਮੀਦ ਕਰਨਾ ਵੀ ਇੱਕ ਇੱਦਾਂ ਲੱਗਦਾ ਵੀ ਹੁਣ ਪਾਗਲਪੰਤੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਤਨਖਾਹਾਂ ਵਧਾਉਣ ਦੇ ਮਾਮਲੇ ਦੇ ਵਿੱਚ ਸਾਰੀਆਂ ਦੂਰੀਆਂ ਇੱਕ ਦੂਜੇ ਤੋਂ ਭੁੱਲੀਆਂ ਤੇ ਸਾਰੀਆਂ ਜਮਾਤਾਂ ਇਕੱਠੀਆਂ ਹੋ ਕੇ ਇਹਨਾਂ ਨੇ ਸ਼ਲਾਘਾ ਕੀਤੀ। ਬਿਲਕੁਲ ਜੀ, ਏਕੇ ਦਾ ਸਬੂਤ ਦਿੱਤਾ ਜੀ ਸਾਰਿਆਂ ਨੇ। ਔਰ ਜਿਹੜਾ ਬਜਟ ਸੈਸ਼ਨ ਦੇ ਦੌਰਾਨ ਬੇਸ਼ੱਕ ਵਿਰੋਧੀ ਧਿਰ ਤੇ ਸੱਤਾਧਾਰੀ ਧਿਰ ਦੇ ਵਿਚਾਲੇ ਟਕਰਾ ਰਿਹਾ, ਪਰ ਮੰਤਰੀਆਂ ਤੇ ਵਿਧਾਇਕਾਂ ਦੀਆਂ ਤਨਖਾਹਾਂ ਵਾਲੇ ਭੱਤੇ ਦੇ ਮਾਮਲੇ ਦੇ ਉੱਤੇ ਸਾਰੇ ਜਿਹੜੇ ਜੀ ਉਹ ਇਕਜੁੱਟ ਹੋ ਗਏ। ਔਰ ਇਸ ਬਾਰੇ ਪੇਸ਼ ਹੋਏ 4 ਬਿੱਲ ਜਿਹੜੇ ਸੀ ਉਹ ਸਰਬਸੰਮਤੀ ਦੇ ਨਾਲ ਮੇਜ਼ਾਂ ਥਪਥਪਾ ਕੇ ਪਾਸ ਕਰ ਦਿੱਤੇ ਗਏ ਵੀ ਸ਼ਾਬਾਸ਼। ਵਿਧਾਨ ਸਭਾ ਦੇ ਵੱਲੋਂ ਸੈਸ਼ਨ ਦੇ ਆਖਰੀ ਦਿਨ ਕੁੱਲ 13 ਬਿੱਲ ਪਾਸ ਕੀਤੇ ਗਏ, ਜਿਹਦੇ ਵਿੱਚ 2 ਨਿੱਜੀ ਯੂਨੀਵਰਸਿਟੀਆਂ ਵਾਲੇ ਬਿੱਲ ਵੀ ਸ਼ਾਮਲ ਨੇ। ਵਿਧਾਨ ਸਭਾ ਦੇ ਵੱਲੋਂ ਤਨਖਾਹਾਂ ਤੇ ਭੱਤੇ ਵਧਾਉਣ ਦੇ ਵਾਸਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦੀਆਂ ਤਨਖਾਹਾਂ ਬਿੱਲ 2015, ਪੂਰਬੀ ਪੰਜਾਬ ਮੰਤਰੀਆਂ ਦੀਆਂ ਤਨਖਾਹਾਂ 2015 ਔਰ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀਆਂ ਤਨਖਾਹਾਂ ਤੇ ਭੱਤੇ ਇਸ ਮਾਮਲੇ ਦੇ ਉੱਤੇ ਜਿਹੜੇ ਸੀਗੇ ਜੀ ਸਾਰੇ ਦੇ ਸਾਰੇ ਪਾਸ ਕਰਤੇ ਗਏ। ਮਦਨ ਮੋਹਨ ਮਿੱਤਲ ਨੇ ਇਹ ਜਿਹੜੇ ਬਿੱਲ ਸੀਗੇ ਪਾਸ ਕੀਤੇ। ਇਹਨਾਂ ਬਿੱਲਾਂ ਦੇ ਉੱਤੇ ਕਿਸੇ ਵੀ ਮੈਂਬਰ ਨੇ ਬਹਿਸ ਨਹੀਂ ਕੀਤੀ ਜੀ। ਸਪੀਕਰ ਚਰਨਜੀਤ ਅਟਵਾਲ ਨੇ ਸਾਰੇ ਬਿੱਲ ਜਿਹੜੇ ਸਰਬਸੰਮਤੀ ਦੇ ਨਾਲ ਪਾਸ ਕਰਨ ਦਾ ਐਲਾਨ ਜਿਹੜਾ ਜੀ ਕਰਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਮੁੱਖ ਸੰਸਦੀ ਸਕੱਤਰ ਦੀਆਂ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਵਾਧੇ ਬਾਰੇ ਕੇਂਦਰ ਬਾਰੇ ਸਰਕਾਰ ਵੱਲੋਂ ਜਿਹੜਾ ਜੀ ਉਹ ਵੱਖਰੇ ਤੌਰ ਦੇ ਉੱਤੇ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ। ਜੇ ਅਜੇ ਵੀ ਲੋਕ ਸੋਚਦੇ ਨੇ ਕਿ ਵਿਰੋਧੀ ਧਿਰ ਹੈ ਤੇ ਉੱਥੇ ਫਿਕਸ ਮੈਚ ਨਹੀਂ ਚੱਲ ਰਿਹਾ ਤੇ ਮੇਰਾ ਖਿਆਲ ਉਹਨਾਂ ਦੀਆਂ ਅੱਖਾਂ ਤਾਂ ਖੁੱਲਣੀਆਂ ਚਾਹੀਦੀਆਂ ਨੇ ਨਾ ਜੀ ਬਿਲਕੁਲ ਜੀ। ਹਮੇਸ਼ਾ ਹੀ ਜਿਹੜੇ ਜੀ ਇੱਦਾਂ ਕਰਦੇ ਆ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਹੜੱਪਣ ਦੇ ਕਈ ਤਰੀਕੇ ਹਮੇਸ਼ਾ ਹੀ ਸਾਰੀਆਂ ਜਮਾਤਾਂ ਇਹ ਜਿਹੜੀਆਂ ਸਿਆਸੀ ਪਾਰਟੀਆਂ ਲੱਭਦੀਆਂ ਰਹਿੰਦੀਆਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ ਜਿਹੜੇ ਆ ਜੀ ਪੂਰਬ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਘਟਾਲੇ ਮਾਮਲੇ 'ਚ ਸੁਪਰੀਮ ਕੋਰਟ 'ਚ ਪਹੁੰਚੇ ਜੀ। ਇਹ ਮਾਮਲਾ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਬਲਾਕਾਂ ਦੀ ਵੰਡ ਦੇ ਵਿੱਚ ਜਿਹੜੀ ਵਿਸ਼ੇਸ਼ ਅਦਾਲਤ ਦੇ ਵੱਲੋਂ ਉਹਨਾਂ ਦੇ ਖਿਲਾਫ ਸੰਮਨ ਜਾਰੀ ਕੀਤੇ ਗਏ ਨੇ, ਉਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਐਪਲੀਕੇਸ਼ਨ ਜਿਹੜੀ ਆ ਜੀ ਉਹ ਦਾਇਰ ਕੀਤੀ ਆ। ਹਿੰਦਾਲਕੋ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਤੇ ਸਾਬਕਾ ਕੋਲਾ ਸਕੱਤਰ PC ਪਾਰਕ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਸੰਮਨ ਜਾਰੀ ਕੀਤੇ ਨੇ, ਉਹਨਾਂ ਨੇ ਵੀ ਟ੍ਰਾਇਲ ਕੋਰਟ ਦੇ ਵਿੱਚ ਫੈਸਲੇ ਦੇ ਖਿਲਾਫ ਪਟੀਸ਼ਨਾਂ ਦਾਇਰ ਕੀਤੀਆਂ ਨੇ ਜੀ। ਮਨਮੋਹਨ ਸਿੰਘ ਉਹਨਾਂ ਨੇ ਜਿਹੜੀ CBI ਦੇ ਜੱਜ ਨੇ ਭਰਤ ਪ੍ਰਾਸ਼ਰ ਵੱਲੋਂ ਉਹਨਾਂ ਨੂੰ 8 ਅਪ੍ਰੈਲ ਨੂੰ ਬਤੌਰ ਮੁਲਜ਼ਮ ਤਲਬ ਕਰਨ ਦੇ ਫੈਸਲੇ ਨੂੰ ਰੱਦ ਕਰਨ ਦੀ ਬੇਨਤੀ ਜਿਹੜੀ ਹੈ ਜੀ ਉਹ ਕੀਤੀ ਹੈ ਤੇ ਇਹ ਕਿਹਾ ਕਿ ਹੇਠਲੀ ਅਦਾਲਤ ਨੇ ਫੈਸਲਾ ਕਰਨ ਸਮੇਂ ਆਪਣੇ ਦਿਮਾਗ ਦੀ ਵਰਤੋਂ ਨਹੀਂ ਕੀਤੀ ਜੀ। ਕਪਿਲ ਸਿੱਬਲ ਜਿਹੜੇ ਕਿ ਸੈਂਟਰ ਦੇ ਸਾਬਕਾ ਵਜ਼ੀਰ ਨੇ, ਉਹ ਵਕੀਲ ਨੇ, ਉਹਨਾਂ ਦੇ ਵੱਲੋਂ ਜਿਹੜੀ ਹੈ ਜੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ। ਕਪਿਲ ਸਿੱਬਲ ਹੋਰਾਂ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਕਿਹਾ ਕਿ ਇਹ ਮਾਮਲਾ ਉਹ ਛੇਤੀ ਹੱਲ ਜਿਹੜਾ ਦੀ ਸੁਪਰੀਮ ਕੋਰਟ ਤੋਂ ਕਰਵਾ ਲੈਣਗੇ। ਉਹਨਾਂ ਨੇ ਇਹ ਕਿਹਾ ਕਿ ਜੇ ਹਾਦੀ ਹੋਈ ਸਾਰੀ ਤਾਂ ਇਹ ਹੋ ਸਕਦਾ ਜੀ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਪੇਸ਼ੀ ਤੋਂ ਛੋਟ ਜਿਹੜੀ ਹੈ ਜੀ ਉਹ ਮਿਲੀ ਜਾਊਗੀ। ਇਸ ਮਸਲੇ ਦੇ ਵਿੱਚ ਜਿਹੜੇ ਬਾਕੀ ਨੇ ਜੀ ਜਿਨ੍ਹਾਂ ਨੂੰ ਸਮਨ ਜਾਰੀ ਹੋਏ ਨੇ ਉਹ ਆਪੋ ਆਪਣੇ ਵਕੀਲਾਂ ਦੇ ਨਾਲ ਜਿਹੜੇ ਜੀ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਨੇ। ਇਹਦਾ ਜਿਹੜਾ ਜੀ ਫੈਸਲਾ ਉਹ ਭਲਕੇ ਅਦਾਲਤ ਜਿਹੜੀ ਜੀ ਉਹ ਸੁਣਵਾਈ ਕਰੂਗੀ ਸੁਪਰੀਮ ਕੋਰਟ ਸ਼ੁੱਕਰਵਾਰ ਜੀ। ਅਤੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ ਮਨਮੋਹਨ ਸਿੰਘ ਹੁਣਾਂ ਨੂੰ ਚੁੱਪ ਰਹਿਣਾ ਹੁਣ ਜ਼ਿਆਦਾ ਜਿਹੜਾ ਤਕਲੀਫ ਦੇ ਰਿਹਾ ਇਸ ਚੀਜ਼ ਨੂੰ ਲੈ ਕੇ? ਬਿਲਕੁਲ ਜੀ, ਆਪਾਂ ਅੱਗੇ ਵੀ ਗੱਲ ਕੀਤੀ ਸੀ। ਇਮਾਨਦਾਰੀ ਜਿਹੜੀ ਹੈ ਜੀ ਉਹ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਇਹ ਹੈ ਜੀ ਕਿ ਇਮਾਨਦਾਰੀ ਕਾਇਮ ਰੱਖਣੀ ਤੇ
ਕਿਸੇ ਬੇਈਮਾਨ ਨੂੰ ਜਿਹੜਾ ਜੀ ਉਹ ਨੇੜੇ ਨਾ ਫਟਕਣ ਦੇਣਾ। ਇਹ ਦੂਜੀ ਤਰ੍ਹਾਂ ਦੀ ਇਮਾਨਦਾਰੀ ਹੈ ਜੀ, ਕਹਿੰਦੇ ਜੀ ਮੈਂ ਇਮਾਨਦਾਰ ਹਾਂ, ਥੱਲੇ ਸਾਰਾ ਕੁਝ ਜਿਹੜਾ ਜੀ ਉਹ ਹੋ ਹੀ ਗਿਆ। ਔਰ ਲੁਟੇਰੇ ਜਿਹੜੇ ਸੀਗੇ ਦੋਨਾਂ ਹੱਥਾਂ ਦੇ ਨਾਲ ਲੁੱਟਦੇ ਰਹੇ। ਇਹੋ ਜਿਹੀ ਇਮਾਨਦਾਰੀ ਨੂੰ ਵੀ ਤੁਸੀਂ ਕਿਵੇਂ ਇਮਾਨਦਾਰੀ ਕਹਿ ਸਕਦੇ ਹੋ? ਜਿਵੇਂ CBI ਦੀ ਗੱਲ ਆਪਾਂ ਪਹਿਲਾਂ ਕਰਕੇ ਹਟਿਆ ਜੀ, ਇਸ ਮਸਲੇ ਦੇ ਵਿੱਚ CBI ਦਾ ਅਸਲ ਜਿਹੜਾ ਜੀ ਉਹ ਨਜ਼ਰ ਆਉਂਦਾ। CBI ਨੇ ਜਦੋਂ ਸੈਂਟਰ ਦੇ ਵਿੱਚ ਸਰਕਾਰ ਸੀਗੀ ਜੀ UPA ਦੀ, ਉਹਦੇ ਦੌਰਾਨ ਡਿਸਕਲੋਜ਼ਰ ਲਾਤਾ ਸੀਗਾ ਜੀ ਇਸ ਕੇਸ ਦਾ। ਇਸ ਕੇਸ ਦੇ ਵਿੱਚ ਕੁਝ ਨਹੀਂ ਹੈਗਾ, ਐਵੇਂ ਗਲਤ ਗੱਲਾਂ ਨੇ। ਸਰਕਾਰ ਬਦਲ ਗਈ, ਉਹੀ CBI ਹੈ ਜੀ ਜਿਹਨੇ ਹੁਣ ਜਿਹੜਾ ਜੀ ਇਹ ਕਿਹਾ ਕਿ ਉਹਦੇ ਕੋਲੇ ਤਾਂ ਸਮਾਨ ਹੀ ਬੜਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਜਿਹੜੇ ਤਕਰੀਬਨ 50 ਮੁੰਡੇ ਫਸੇ ਹੋਏ ਨੇ, ਉਹਨਾਂ ਨੂੰ ਛਡਾਉਣ ਦੇ ਲਈ ਕੇਂਦਰ ਦੀ ਸਰਕਾਰ ਨੇ ਕਤਰ ਤੋਂ ਮਦਦ ਮੰਗੀ ਆ ਜੀ। ਇਹ ਐਕਚੁਅਲੀ ਜਿਹੜੀ ISIS ਹੈ ਜੀ, ਜਿਹੜੇ ਉਹਦੇ ਵੱਲੋਂ ਬੰਦਕ ਬਣਾਏ ਹੋਏ 39 ਨੇ ਜੀ ਭਾਰਤੀ ਜਿਹੜੇ ਨੇ, ਉਹਨਾਂ ਨੂੰ ਰਿਹਾ ਕਰਾਉਣ ਦੇ ਵਾਸਤੇ ਕਤਰ ਤੋਂ ਮਦਦ ਮੰਗੀ ਗਈ ਹੈ। ਦੋਵਾਂ ਦੇਸ਼ਾਂ ਨੇ ਰੱਖਿਆ ਤੇ ਵਪਾਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਹਿਯੋਗ ਕਰਨ ਲਈ ਵਿਚਾਰ ਵਟਾਂਦਰਾ ਜਿਹੜਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਤਰ ਦੇ ਆਮਿਰ ਤਮੀਮ ਬਿਨ ਹਮਾਦ ਅਲ ਤਾਨੀ ਜਿਹੜਾ ਜੀ, ਉਹਨੇ ਨੇ ਇਹ ਜਿਹੜੀ ਮੁਲਾਕਾਤ ਕੀਤੀ ਹੈ। ਇਹਦੇ ਵਿੱਚ ਜਿਹੜੇ 39 ਲੋਕ ਫਸੇ ਹੋਏ ਨੇ, ਇਹਦੇ ਵਿੱਚ ਪੰਜਾਬੀ ਬਹੁਤ ਨੇ ਜੀ, ਮੈਕਸੀਮਮ ਪੰਜਾਬੀ ਨੇ। ਉਹਨਾਂ ਨੂੰ ਛਡਾਉਣ ਦੇ ਵਾਸਤੇ ਕਤਰ ਤੋਂ ਜਿਹੜੀ ਹੈ ਜੀ ਉਹ ਮਦਦ ਮੰਗੀ ਹੈ। ਇਹ ਕਤਰ ਨੂੰ ਆਖਿਆ ਗਿਆ ਜੀ ਕਿ ਇਸ ਮਸਲੇ ਦੇ ਉੱਤੇ ਉਹ ਲੇਟੈਸਟ ਜਿਹੜੀ ਹੈ ਜੀ ਉਹ ਜਾਣਕਾਰੀ ਭਾਰਤ ਨੂੰ ਦੇਵੇ ਤੇ ਭਾਰਤ ਨੂੰ ਇਹਨਾਂ ਬੰਦੀਆਂ ਨੂੰ ਛਡਾਉਣ ਦੇ ਵਾਸਤੇ ਮਦਦ ਜਿਹੜੀ ਹੈ ਜੀ ਉਹ ਕਰੇ। ਕਤਰ ਨੇ ਇਹ ਗੱਲ ਕਹੀ ਹੈ ਕਿ ਜਿੰਨੀ ਵੀ ਸੰਭਵ ਹੋ ਸਕੂਗੀ ਉਨੀ ਮਦਦ ਕਰਨ ਦੀ ਉਹ ਕੋਸ਼ਿਸ਼ ਕਰੂਗਾ। ਇਹ ਦੱਸਦੀ ਹੈ ਕਿ ਇਹਨਾਂ ਦੇ ਮਾਪੇ ਜਿਹੜੇ ਨੇ ਜੀ ਉਹ ਜਿਹੜਾ ਜੀ ਇਹ ਐਕਚੁਅਲੀ ਭਗਵੰਤ ਮਾਨ ਉਹਨਾਂ ਨੇ ਮਸਲਾ ਜਿਹੜਾ ਸੀਗਾ ਪਾਰਲੀਮੈਂਟ ਦੇ ਵਿੱਚ ਉਠਾਇਆ ਸੀਗਾ। ਉਦੋਂ ਬਾਅਦ ਤਕਰੀਬਨ ਇਹ ਮਾਮਲਾ ਜਿਹੜਾ ਜੀ ਉਹ ਠੱਪ ਜਿਹਾ ਹੀ ਪਿਆ। ਨਾ ਤਾਂ ਵਿਦੇਸ਼ ਮੰਤਰੀ ਜਿਹੜੇ ਨੇ ਸੁਸ਼ਮਾ ਸਵਰਾਜ ਹੋਰੀ, ਉਹਨਾਂ ਦਾ ਕੋਈ ਇਸ ਮਸਲੇ ਦੇ ਉੱਤੇ ਬਿਆਨ ਆਇਆ। ਜਿਹੜੇ ਇਹਨਾਂ ਦੇ ਪੇਰੈਂਟਸ ਨੇ, ਮਾਪੇ ਨੇ, ਉਹ ਵਿਚਾਰੇ ਗਰੀਬ ਨੇ, ਬਾਰ-ਬਾਰ ਦਿੱਲੀ ਦੇ ਉਹ ਗੇੜੇ ਕੱਢਣ ਲਈ ਉਹਨਾਂ ਕੋਲ ਕਿਰਾਇਆ ਹੀ ਨਹੀਂ ਹੈਗਾ ਜੀ ਵਿਚਾਰਿਆਂ ਕੋਲੇ, ਉਹ ਹੀ ਤਕਰੀਬਨ ਚੁੱਪ ਜੇ ਕਰਕੇ ਬੈਠੇ ਨੇ ਹੁਣ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਧੂਰੀ ਜਿਮਣੀ ਚੋਣ ਆ, ਇਸ ਟਾਈਮ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦਾ ਅਖਾੜਾ ਬਣੀ ਪਈ ਆ ਜੀ। ਬਿਲਕੁਲ ਜੀ, ਤਕਰੀਬਨ ਬਹੁਤੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਧੂਰੀ ਵੱਲ ਨੂੰ ਰੁਖ ਜਿਹੜਾ ਜੀ ਉਹ ਕੀਤਾ। ਜਿਹੜੇ ਖੰਭੇ ਦੇ ਉੱਤੇ ਚੜ੍ਹ ਕੇ ਸਨ ਜੀ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਦਾ ਸਮਾਂ ਜਿਹੜਾ ਜੀ ਲੈਣ ਤੋਂ ਬਾਅਦ ਜਦੋਂ ਵਾਅਦਾ ਕੀਤਾ ਗਿਆ ਜੀ ਕਿ ਉਹਨਾਂ ਦੇ ਨਾਲ ਮੁਲਾਕਾਤ ਕਰਾਈ ਜਾਊਗੀ, ਤਾਂ ਉਹ ਜਿਹੜੇ ਜੀ ਉਹ ਥੱਲੇ ਉਤਰੇ ਨੇ। ਉੱਧਰ ਸਰਵ ਸਿੱਖਿਆ ਅਭਿਆਨ ਰਮਸਾ ਦਫ਼ਤਰੀ ਕਰਮਚਾਰੀਆਂ ਦੇ ਵੱਲੋਂ ਜਿਹੜੀ ਧੂਰੀ ਜ਼ਿਮਨੀ ਚੋਣਾਂ ਦੇ ਵਿੱਚ ਸੂਬੇ ਸਰਕਾਰ ਖਿਲਾਫ ਭੰਡੀ ਪ੍ਰਚਾਰ ਕਰਨ ਦੀ ਧਮਕੀ ਜਿਹੜੀ ਉਹ ਦਿੱਤੀ ਗਈ ਹੈ। ਗਵਰਨਮੈਂਟ ਲੈਕਚਰਰ ਯੂਨੀਅਨ ਜਿਹੜਾ ਜੀ ਉਹਨਾਂ ਨੇ 5 ਅਪ੍ਰੈਲ ਨੂੰ ਧੂਰੀ ਦੇ ਵਿੱਚ ਝੰਡਾ ਬੁਲੰਦ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ ਜੀ। ਜਿਹੜੇ ਇਹਦੇ ਨਾਲ ਜਿਹੜੇ ਇਹ ਦੱਸਿਆ ਗਿਆ ਸਕੂਲ ਦੇ ਲੈਕਚਰਾਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਉਣ ਤੇ ਹੋਰ ਜਾਇਜ਼ ਮੰਗਾਂ ਸੰਬੰਧੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪ੍ਰਵਾਨਗੀ ਮਿਲਣ ਤੋਂ 1 ਸਾਲ ਬੀਤ ਜਾਣ ਦੇ ਬਾਵਜੂਦ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਨਹੀਂ ਕੀਤਾ ਗਿਆ ਜੀ। ਜਿਹੜੀਆਂ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਨੇ ਜੀ ਉਹ ਵੀ ਸਾਰੀਆਂ ਜਿਹੜੀਆਂ ਧੂਰੀ ਵੱਲ ਨੂੰ ਤੁਰੀਆਂ ਨੇ। ਧੂਰੀ ਦੇ ਵਿੱਚ ਜਿਹੜਾ ਇੱਕ ਕਾਲਜ ਹੈ ਜਿਹਦਾ ਵਿਵਾਦ ਚੱਲ ਰਿਹਾ, ਉਹਦੇ ਵਿੱਚ ਵੀ ਜਿਹੜੇ ਸੱਤਾਧਾਰੀ ਧਿਰ ਵਾਲੇ ਨੇ ਜੀ ਉਹਨਾਂ ਦੀ ਉਹਦੇ ਵਿੱਚ ਸ਼ਮੂਲੀਅਤ ਹੈ, ਉਹਨਾਂ ਦੀ ਮਲਕੀਅਤ ਹੈ। ਉੱਥੋਂ ਕੁਝ ਜਿਹੜੇ ਲੈਕਚਰਾਰ ਨੇ ਉਹ ਕੱਢੇ ਗਏ ਨੇ, ਉਹ ਆਪਣੇ ਤੌਰ ਦੇ ਉੱਤੇ ਸੰਘਰਸ਼ ਜਿਹੜੇ ਉਹ ਕਰ ਰਹੇ ਨੇ। ਇਉਂ ਲੱਗਦਾ ਜੀ ਕਿ ਵੋਟਾਂ ਮੰਗਣ ਵਾਲੇ ਘੱਟ, ਸੰਘਰਸ਼ ਕਰਨ ਵਾਲੇ ਜਿਹੜੇ ਜ਼ਿਆਦਾ ਨੇ, ਉਹ ਧੂਰੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਦਿਸਣਗੇ। ਤੇ ਪੁਲਿਸ ਦੀ ਨਫਰੀ ਜਿਹੜੀ ਹੈ ਜੀ ਉੱਥੇ ਵਧਾਈ ਗਈ ਹੈ। ਹੋ ਸਕਦਾ ਇਹਨਾਂ ਵਿਚਾਰਿਆਂ ਦੇ ਹੱਡ ਵੀ ਜਿਹੜੇ ਜੀ ਉੱਥੇ ਕੁੱਟੇ ਜਾਣ ਦੀ ਜਿਹੋ ਜਿਹੇ ਪ੍ਰਬੰਧ ਕੀਤੇ ਜਾ ਰਹੇ ਨੇ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਜਾਖੜ ਹੋਣੀ ਤੇ ਸੁਖਬੀਰ ਬਾਦਲ ਹੋਣੀ ਆ, ਇਹ ਵਿਧਾਨ ਸਭਾ 'ਚ ਫਸੇ। ਬਿਲਕੁਲ ਜੀ, ਐਕਚੁਅਲੀ ਸਿਫਰ ਕਾਲ ਦੇ ਵਿੱਚ ਇੱਕ ਤਾਂ ਵੱਖ-ਵੱਖ ਮੁੱਦੇ ਜਿਹੜੇ ਸੀਗੇ ਜੀ ਉਹ ਉੱਠੇ, ਔਰ ਜਿਹੜੇ ਇਹਨਾਂ ਮੁੱਦਿਆਂ ਤੋਂ ਇਲਾਵਾ ਜਿਹੜੇ ਸੁਨੀਲ ਜਾਖੜ ਨੇ ਜੀ, ਉਹਨਾਂ ਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਸਿੰਘ ਜਿਹੜੇ ਫਸੇ। ਇਹ ਮਾਮਲਾ ਉਠਾਇਆ ਤਾਂ ਹੈ ਕਾਂਗਰਸ ਨੇ, ਜਵਾਬ ਨਹੀਂ ਦਿੱਤਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰੋਪਰ ਜਿਹੜਾ ਜੀ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਨਿੱਜੀ ਥਰਮਲ ਪਲਾਂਟ, ਪ੍ਰਾਈਵੇਟ ਥਰਮਲ ਪਲਾਂਟ ਲਾਏ ਗਏ ਨੇ, ਇਹਦੇ ਵਿੱਚ ਤਲਵੰਡੀ ਸਾਬੋ ਵਾਲਾ ਸ਼ਾਮਲ ਹੈ, ਇਹਦੇ ਵਿੱਚ ਰਾਜਪੁਰੇ ਵਾਲਾ ਸ਼ਾਮਲ ਹੈ, ਅਜੇ ਤੀਜਾ ਬਣ ਰਿਹਾ ਗੋਇੰਦਵਾਲ ਸਾਹਿਬ ਵਾਲਾ। ਜਾਖੜ ਹੋਰਾਂ ਨੇ ਇਹ ਮਾਮਲਾ ਉਠਾਇਆ ਕਿ ਪੰਜਾਬ ਦੇ ਵਿੱਚ 13% ਦੀ ਡਿਊਟੀ ਕਿਉਂ ਵਸੂਲੀ ਜਾ ਰਹੀ ਹੈ ਇਹਨਾਂ ਦੇ ਵਿੱਚੋਂ ਜਿਹੜੀ ਬਿਜਲੀ ਦੇ ਉੱਤੇ, ਜਦੋਂ ਕਿ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ 6% ਤੋਂ ਜ਼ਿਆਦਾ ਨਹੀਂ ਹੈ। ਉਪ ਮੁੱਖ ਮੰਤਰੀ ਹੋਰਾਂ ਦੇ ਕੋਲੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ, ਉਹਨਾਂ ਕੋਲੇ ਜਵਾਬ ਹੈ ਨਹੀਂ ਸੀਗਾ। ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹ ਬੜਾ
ਖਤਰਨਾਕ ਹੈ ਜੀ। ਉਹਨਾਂ ਨੇ ਇਹ ਕਿਹਾ ਕਿ ਜਿਹੜਾ MOU ਸਾਈਨ ਕੀਤਾ ਗਿਆ ਸੀਗਾ ਇਹਨਾਂ ਦੇ ਨਾਲ, ਉਹਦੇ ਵਿੱਚ ਅੰਦਰ ਇੱਕ ਮੱਦ ਜਿਹੜੀ ਹੈ ਜੀ ਸ਼ਾਮਲ ਹੈ ਕਿ ਜੇ ਉਹਨਾਂ ਤੋਂ ਮਹਿੰਗੀ ਬਿਜਲੀ ਜਿਹੜੀ ਆ ਉਹ ਨਾ ਖਰੀਦੀ ਗਈ ਤਾਂ ਉਹਨਾਂ ਨੂੰ ਪਰ ਯੂਨਿਟ ਦੇ ਪੈਸੇ ਜਿਹੜੇ ਨੇ ਉਹ ਸੂਬੇ ਨੂੰ ਦੇਣੇ ਪੈਣਗੇ। ਜੀ 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 13-14 ਦੇ ਦੌਰਾਨ 3 ਰੁਪਏ 84 ਪ੍ਰਤੀ ਯੂਨਿਟ ਤੇ ਸਾਲ 14-15 ਦੇ ਦੌਰਾਨ ਇਹ ਜਿਹੜੀ ਬਿਜਲੀ ਹੈ ਜੀ ਉਹ ਇੱਥੋਂ ਖਰੀਦੀ ਗਈ ਹੈ ਜੀ। ਜਦੋਂ ਕਿ ਇਹ ਕਿਹਾ ਜਾਂਦਾ ਕਿ ਬਾਹਰੋਂ ਜਿਹੜੀ ਬਿਜਲੀ ਜੇ ਲਈ ਜਾਵੇ ਤਾਂ ਇਹ ਕਿਤੇ ਸਸਤੀ ਜਿਹੜੀ ਆ ਉਹ ਮਿਲਦੀ ਆ। ਔਰ ਇਹ ਵੀ ਆਖਿਆ ਗਿਆ ਜਿਹੜੀ ਵਿਰੋਧੀ ਧਿਰ ਦੇ ਵੱਲੋਂ ਕਿ ਇੰਨੀ ਮਹਿੰਗੀ ਬਿਜਲੀ ਜਿਹੜੀ ਹੈ ਜੀ ਉਹ ਕਿਉਂ ਇਹਨਾਂ ਥਰਮਲ ਪਲਾਂਟਾਂ ਤੋਂ ਖਰੀਦੀ ਜਾ ਰਹੀ ਆ। ਹੁਣ ਇਹ ਕਹਾਣੀ ਜਿਹੜੀ ਇਹਨਾਂ ਦੀ ਸਾਹਮਣੇ ਆਈ ਹੈ ਕਿ MOU ਦੇ ਵਿੱਚ ਸਾਈਨ ਕੀ ਹੋਇਆ ਔਰ ਇਹ ਥਰਮਲ ਪਲਾਂਟ ਜਿਹੜੇ ਨੇ ਉਹ ਹੈ ਕਿਹਦੇ ਨੇ ਅਸਲ ਦੇ ਵਿੱਚ, ਇਹ ਵੀ ਜੇਕਰ ਹੋਵੇ ਤਾਂ ਇਹ ਸਕੈਂਡਲ ਹੀ ਨਿਕਲੇ ਜੀ ਕਿਸੇ ਟਾਈਮ। ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲੰਬੀ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਡੰਡੇ ਪਏ। ਜੀ ਬਿਲਕੁਲ, ਇਹ ਤਾਂ ਜਿੱਥੇ ਜਿੱਥੇ ਵੀ ਉਹ ਸੰਘਰਸ਼ ਕਰਨਗੇ ਨਾਂਗਾ ਤਾਂ ਜਿਹੜੀਆਂ ਉਹ ਪੈਣਗੀਆਂ। ਜੀ ਜੀ ਜਿਹੜੇ ਇਹ NRHM ਦੇ ਜਿਹੜੇ ਕਰਮਚਾਰੀ ਨੇ, ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ। ਜਿਹੜੇ ਮੁਜ਼ਾਹਰਾਕਾਰੀ ਸੀਗੇ ਉਹਨਾਂ ਨੂੰ ਖਦੇੜਨ ਦੇ ਵਾਸਤੇ ਜਲ ਤੋਪਾਂ ਜਿਹੜੀਆਂ ਜੀ ਉਹਦਾ ਇਸਤੇਮਾਲ ਕੀਤਾ ਗਿਆ ਔਰ ਪੁਲਿਸ ਦੇ ਅੰਨ੍ਹੇਵਾਹ ਲਾਠੀਚਾਰਜ ਦੇ ਵਿੱਚ ਦਰਜਨ ਦੇ ਕਰੀਬ ਕਰਮਚਾਰੀ ਜਿਹੜੇ ਉਹ ਜ਼ਖਮੀ ਹੋਏ ਨੇ। ਅੱਧੀ ਦਰਜਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੀ ਜਿਹੜੀਆਂ ਉਹ ਵੱਜੀਆਂ ਨੇ। ਪੱਕੇ ਪੇ ਸਕੇਲ ਦੇ ਵਾਸਤੇ ਸੂਬੇ ਭਰ ਦੇ ਵਿੱਚ ਕਈ ਦਿਨਾਂ ਤੋਂ ਇਹ ਹੜਤਾਲ ਦੇ ਉੱਤੇ ਬੈਠੇ ਜਿਹੜੇ ਸਿਹਤ ਵਿਭਾਗ ਪੰਜਾਬ ਦੇ ਕਰਮਚਾਰੀ ਨੇ, ਉਹਨਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਉਹਨਾਂ ਨੇ ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਵਿੱਚ ਰੋਸ ਰੈਲੀ ਕੀਤੀ। ਪੰਜਾਬ ਭਰ ਤੋਂ ਜਿਹੜੇ ਸੀਗੇ ਜੀ ਇਹ ਪਹੁੰਚੇ ਹੋਏ ਸੀਗੇ ਜਿਹੜੇ 1,500 ਦੇ ਕਰੀਬ ਕਰਮਚਾਰੀ। ਜਦੋਂ ਇਹਨਾਂ ਨੇ ਦਬਾਅ ਬਣਾਉਣ ਦੇ ਵਾਸਤੇ ਬਾਦਲ ਪਿੰਡ ਵੱਲ ਕੂਚ ਕੀਤਾ ਤਾਂ ਉੱਥੇ ਜਿਹੜੀ ਸੀਗੇ ਜੀ ਪੁਲਿਸ ਵਾਲੇ ਉਹਨਾਂ ਨੇ ਇਹਨਾਂ ਨੂੰ ਕੌਮੀ ਸ਼ਾਹ ਮਾਰਗ ਜਿਹੜਾ 9 ਉਹਦੇ ਤੇ ਨਾਕਾ ਲਾ ਕੇ ਅੱਗੇ ਵਧਣ ਤੋਂ ਰੋਕਿਆ। ਜਦੋਂ ਇਹਨਾਂ ਨੇ ਜ਼ਬਰਦਸਤੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉੱਥੇ ਡੰਡੇ ਜਿਹੜੇ ਸੀਗੇ ਉਹ ਪੁਲਿਸ ਦੇ ਖਾਣੇ ਪਏ। ਇਹਦੇ ਵਿੱਚ ਕੁਝ ਔਰਤਾਂ ਜਿਹੜੀਆਂ ਨੇ ਜੀ ਉਹ ਵੀ ਜ਼ਖਮੀ ਹੋਈਆਂ ਨੇ ਔਰ ਜਿਹੜੀਆਂ ਜਲ ਤੋਪਾਂ ਸੀ ਜੀ ਉਹਦੇ ਨਾਲ ਵੀ ਜਿਹੜੇ ਜੀ ਕਈ ਲੋਕ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਪਿਛਲੇ ਦਿਨਾਂ ਦੇ ਵਿੱਚ ਜਲ ਬੱਸਾਂ ਦਾ ਵਾਅਦਾ ਕੀਤਾ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਉਹ ਤਾਂ ਪਤਾ ਨਹੀਂ ਕਦੋਂ ਚੱਲਣਗੀਆਂ ਪਰ ਜਲ ਤੋਪਾਂ ਚੱਲ ਰਹੀਆਂ ਨੇ ਆਲਰੇਡੀ ਸ਼ੁਰੂ ਨੇ। ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਮਾਲਪੁਰ ਦੇ ਵਿੱਚ ਜਿਹੜੇ ਆ ਮੁਕਾਬਲੇ ਦੇ ਵਿੱਚ ਮਾਰੇ ਗਏ 2 ਭਰਾ ਸੀਗੇ, ਉਹਨਾਂ ਦੇ ਪਿਓ ਨੂੰ 2 ਸਾਲ ਦੀ ਕੈਦ ਜਿਹੜੀ ਆ ਉਹ ਸੁਣਾਈ ਗਈ। ਇਹ ਨਹੀਂ ਪਿਛਲੇ ਸਾਲ ਬੜਾ ਜਿਹੜਾ ਚਰਚਿਤ ਹੋਇਆ ਸੀਗਾ ਜੀ, ਜਮਾਲਪੁਰ ਦੇ ਵਿੱਚ ਹੋਇਆ ਝੂਠਾ ਪੁਲਿਸ ਮੁਕਾਬਲਾ ਜੀ। ਇਹਦੇ ਵਿੱਚ ਮਾਰੇ ਗਏ ਪਿੰਡ ਬੋਹਾਪੁਰ ਦੇ ਦੋਵਾਂ ਭਰਾਵਾਂ ਦਾ ਪਿਓ ਜਿਹੜਾ ਸਤਪਾਲ ਸਿੰਘ ਆ ਜੀ, ਉਹਨੂੰ ਸਮਰਾਲਾ ਦੀ ਅਦਾਲਤ ਦੇ ਵੱਲੋਂ 5 ਸਾਲ ਪਹਿਲਾਂ ਇੱਕ ਲੜਾਈ ਦੇ ਸਬੰਧ ਦੇ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਬੋਹਾਪੁਰ ਦੇ ਸਤਪਾਲ ਤੇ ਉਹਦੇ ਮੁੰਡਿਆਂ ਨਰਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਕੁੱਟਮਾਰ ਜਿਹੜੀ ਉਹ ਕੀਤੀ ਗਈ ਸੀਗੀ ਔਰ ਇਸੇ 452 323 ਧਾਰਾ ਜਿਹੜੀਆਂ ਲਾਈਆਂ ਹੋਈਆਂ ਸੀਗੀਆਂ। 4 ਸਾਲ ਚੱਲੇ ਇਸ ਮੁਕੱਦਮੇ ਦੇ ਵਿੱਚ ਸਤਪਾਲ ਸਿੰਘ ਨੂੰ 2 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਆ। ਉਹਨੂੰ ਜੁਰਮਾਨਾ ਵੀ ਕੀਤਾ ਤੇ ਜੁਰਮਾਨਾ ਨਾ ਭਰਨ ਤੇ 2 ਮਹੀਨੇ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਜੀ। ਇਸ ਕੇਸ ਦੇ 2 ਮੁਲਜ਼ਮਾਂ ਦੀ ਪਹਿਲਾਂ ਮੌਤ ਜਿਹੜੀ ਹੋ ਚੁੱਕੀ ਆ ਜਦੋਂ ਕਿ ਇੱਕ ਔਰਤ ਜਿਹੜੀ ਆ ਉਹਨੂੰ ਬਰੀ ਕਰ ਦਿੱਤਾ ਗਿਆ। ਸਤਪਾਲ ਸਿੰਘ ਦੀ ਭਾਵੇਂ ਮੌਕੇ ਤੇ ਜ਼ਮਾਨਤ ਹੋ ਗਈ ਆ ਪਰ ਉਹਨੂੰ ਸੈਸ਼ਨ ਕੋਰਟ ਦੇ ਵਿੱਚ ਆਪਣੇ ਬਚਾਅ ਪੱਖ ਦੇ ਵਾਸਤੇ ਅਪੀਲ ਜਿਹੜੀ ਆ ਜੀ ਉਹ ਦਾਇਰ ਕੀਤੀ। ਇਹਦੇ ਸੰਬੰਧੀ ਚਲਾਨ ਅਜੇ ਵੀ ਪੁਲਿਸ ਨੇ ਜਿਹੜਾ ਜੀ ਉਹ ਪੇਸ਼ ਨਹੀਂ ਕੀਤਾ। ਸੋ ਇੱਕ ਪਾਸੇ ਉਹਨੂੰ ਜਿਹੜਾ ਜੀ ਉਹਦੇ ਪਰਿਵਾਰ ਦੇ ਵਿੱਚ ਤਾਂ ਕੋਈ ਕਮਾਊ ਰਹਿ ਹੀ ਨਹੀਂ ਗਿਆ ਪਰ ਇਸ ਕੇਸ ਦਾ ਜਿਹੜਾ ਜੀ ਉਹ ਫੈਸਲਾ ਹੁੰਦਾ ਇਹਨੂੰ ਸਜ਼ਾ ਜਿਹੜੀ ਉਹ ਮਿਲ ਗਈ ਹੈ ਜੀ। ਜੀ ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਖਟਕੜ ਕਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਜੀ 23 ਮਾਰਚ ਵਾਲੇ ਦਿਨ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਜਿਹੜੀ ਰੈਲੀ ਕਰਨੀ ਸੀ, ਜਿਹੜਾ ਉਹਨਾਂ ਨੇ ਕਰਨਾ ਸੀਗਾ ਕੰਮ ਆਪਣਾ ਉੱਥੇ, ਤੇ ਉਹ ਕਰਨ ਨਹੀਂ ਦਿੱਤਾ ਗਿਆ ਪ੍ਰਸ਼ਾਸਨ ਨੇ। ਇਹ ਇੱਕ ਆਮ ਆਦਮੀ ਪਾਰਟੀ ਨੇ 25 ਤਰੀਕ ਨੂੰ ਜਿਹੜਾ ਮੰਗੀ ਸੀਗੀ ਜੀ ਪਰਮਿਸ਼ਨ, ਰੰਗ ਤੇ ਬਸੰਤੀ ਇਹਦਾ ਨਾਮ ਰੱਖਿਆ ਗਿਆ ਸੀਗਾ ਔਰ ਇਹਦੇ ਪੋਸਟਰ ਜਿਹੜੇ ਸਨ ਉਹ ਸਾਰੇ ਏਰੀਏ ਦੇ ਵਿੱਚ ਲਾਏ ਗਏ ਸਨ ਜੀ। ਪਰ ਜਿਹੜਾ ਜੀ ਇਹ ਜਿਹੜੀ ਰੈਲੀ ਆ ਇਹ ਰੱਦ ਕਰਨੀ ਪਈ ਆ। ਉਹਦਾ ਰੀਜ਼ਨ ਜਿਹੜਾ ਜੀ ਇਹ ਦੱਸਿਆ ਗਿਆ ਕਿ ਜਿਹੜੇ ਪ੍ਰਸ਼ਾਸਨ ਆ ਉਹਨੇ ਪਰਮਿਸ਼ਨ ਨਹੀਂ ਦਿੱਤੀ ਇਸ ਰੈਲੀ ਨੂੰ ਜਿਹੜਾ ਕਰਨ ਦੀ। ਆਮ ਆਦਮੀ ਪਾਰਟੀ ਦੇ ਜਿਹੜੇ ਨੇ ਜੀ ਹਿੰਮਤ ਸਿੰਘ ਸ਼ੇਰਗਿੱਲ, ਉਹਨਾਂ ਨੇ ਵਰਕਰਾਂ ਦੇ ਨਾਲ ਇੱਕ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਇੱਥੇ ਕੀਤਾ ਖਟਕੜ ਕਲਾਂ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਬਹਾਨੇਬਾਜ਼ੀ ਕਰਕੇ ਜਿਹੜੀ ਆ ਜੀ ਕਾਨਫਰੰਸ ਦੀ ਮਨਜ਼ੂਰੀ ਜਿਹੜੀ ਆ ਉਹ ਨਹੀਂ ਦਿੱਤੀ, ਜਦੋਂ ਕਿ ਉਹਨਾਂ ਨੇ ਤਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਭੇਟ ਕਰਨੀ ਸੀਗੀ। ਉਧਰ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ
ਜੀ ਸੁੱਚਾ ਸਿੰਘ ਛੋਟੇਪੁਰ ਹੋਰੀ ਉਹ ਕਹਿੰਦੇ ਜੀ ਕਿ ਇਹ ਕਾਨਫਰੰਸ ਰੱਖੇ ਜਾਣ ਤੇ ਰੱਦ ਕਰਨ ਸੰਬੰਧੀ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ, ਭਾਵ ਕਿ ਉਹ ਕਹਿੰਦੇ ਨਾ ਤਾਂ ਮੈਨੂੰ ਪਤਾ ਹੈ ਕਿ ਕਾਨਫਰੰਸ ਰੱਖੀ ਹੈ ਤੇ ਨਾ ਹੀ ਇਹ ਪਤਾ ਜੀ ਕਿ ਇਹ ਰੱਦ ਜਿਹੜੀ ਆ ਜੀ ਉਹ ਹੋ ਗਈ ਆ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਇਹ ਗੈਰ ਜ਼ਿੰਮੇਵਾਰਾਨਾ ਜਿਹੜਾ ਜੀ ਉਹ ਬਿਆਨ ਹੈ, ਜਿਹੜਾ ਇਸ ਪਾਸੇ ਵੱਲ ਵੀ ਇਸ਼ਾਰਾ ਕਰਦਾ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਚੱਲ ਰਹੀ ਹੈ। ਆਪ ਹੁਦਰੀਆਂ ਹੀ ਤਕਰੀਬਨ ਚੱਲ ਰਹੀਆਂ ਜੀ ਕਿ ਜਿੱਧਰ ਜਿਹਦਾ ਕੋਈ ਜੀ ਕਰਦਾ ਉਹ ਤੁਹਾਨੂੰ ਉਕੜੀ ਸੀ ਫਿਰਦਾ ਜੀ। ਜੀ ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅਜਨਾਮਾ ਇਹ ਰਾਹੁਲ ਗਾਂਧੀ ਹੈ ਜਦੋਂ ਦਾ ਗੁੰਮ ਹੋਇਆ, ਖਬਰ ਨਿੱਤ ਕੋਈ ਨਵੀਂ ਹੀ ਆਈ ਜਾਵੇ ਜੀ। ਰਾਹੁਲ ਗਾਂਧੀ ਜਦੋਂ ਦਾ ਗੁੰਮ ਹੋਇਆ, ਖਬਰ ਨਿੱਤ ਕੋਈ ਨਵੀਂ ਹੀ ਆਈ ਜਾਵੇ। ਕਹਿੰਦਾ ਕੋਈ ਕਿ ਰੁੱਸ ਗਿਆ ਲੀਡਰਾਂ ਤੋਂ, ਮੁੜ ਕੇ ਆਉਣ ਤੋਂ ਕੰਨੀ ਕਤਰਾਈ ਜਾਵੇ ਜੀ। ਕੋਈ ਕਹਿੰਦਾ ਹੈ ਬੈਠਾ ਉਹ ਥਾਂ ਲੁਕਵੀਂ, ਅਗਲੀ ਚੋਣ ਲਈ ਨੀਤੀ ਬਣਾਈ ਜਾਵੇ। ਨਾ ਉਹ ਆਪ ਸਥਿਤੀ ਕੁਝ ਸਾਫ਼ ਕਰਦਾ, ਕਾਂਗਰਸ ਵੱਲੋਂ ਨਹੀਂ ਕਦੇ ਸਫਾਈ ਆਵੇ ਜੀ। ਉਧਰ ਹਲਕੇ ਅਮੇਠੀ ਵਿੱਚ ਪਿਆ ਰੌਲਾ, ਪੋਸਟਰ ਕਿਸੇ ਨੇ ਥਾਂ ਥਾਂ ਲਾਏ ਬੇਲੀ ਜੀ। ਉਧਰ ਹਲਕੇ ਅਮੇਠੀ ਵਿੱਚ ਪਿਆ ਰੌਲਾ, ਪੋਸਟਰ ਕਿਸੇ ਨੇ ਥਾਂ ਥਾਂ ਲਾਏ ਬੇਲੀ। ਪੱਕੇ ਚੇਲੇ ਕਈ ਰਾਹੁਲ ਦੇ ਕਹਿਣ ਲੱਗੇ, ਹੁਣ ਉਹ ਛੱਡ ਬਨਵਾਸ ਨੂੰ ਆਏ ਬੇਲੀ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।